ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਦਸੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ। ਧੰਨ ਨੇ ਉਹ ਜਿਹੜੇ ਪਾਕ ਦਿਲ ਵਾਲੇ ਨੇ, ਕਿਉਂ ਜੋ ਰੱਬ ਨੂੰ ਵੇਖਣਗੇ। ਜਵਾਬੀ ਪੜ੍ਹਾਈ। ਜ਼ਬੂਰ: ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਏ, ਜੱਗ ਤੇ ਉਹਦੇ ਵਸਣ ਵਾਲੇ ਵੀ, ਕਿਉਂ ਜੇ ਉਹਨੇ ਸਮੁੰਦਰਾਂ ਉੱਤੇ ਉਹਦੀ ਨਿਉ ਰੱਖੀ ਤੇ ਸਲਾਬਾਂ ਉੱਤੇ ਉਹਨੂੰ ਕਾਇਮ ਕੀਤਾ। ਰੱਬ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਤੇ ਉਹਦੀ ਪਾਕ ਥਾਂ ਉੱਤੇ ਕੌਣ ਖਲੋਵੇਗਾ? ਉਹੀ ਜਿਹਦੇ ਹੱਥ ਸਾਫ਼ ਤੇ ਦਿਲ ਪਾ ਕੇ, ਜਿਹਨੇ ਬਤਾਲਤ ਉੱਤੇ ਦਿਲ ਨਹੀਂ ਲਾਇਆ ਤੇ ਮਕਰ ਨਾਲ ਕਸਮ ਨਹੀਂ ਖਾਧੀ। ਉਹ ਰੱਬ ਵੱਲੋਂ ਬਰਕਤ ਪਾਵੇਗਾ, ਹਾਂ, ਆਪਣੀ ਮੁਕਤੀ ਦੇਣ ਵਾਲੇ ਵੱਲੋਂ ਸੱਚਾਈ। ਇਹੀ ਉਹਦੇ ਤਾਲਬਾਂ ਦੀ ਪੁਸ਼ਤ ਹੈ। ਦਰਸੀ ਆਵਾਜ਼ ਬਾਈਬਲ ਵਿੱਚੋਂ ਤਮੈਥੀਅਸ। ਰੱਬ ਮੈਨੂੰ ਹਰ ਭੈੜੇ ਕੰਮ ਤੋਂ ਛੁਡਾਵੇਗਾ ਤੇ ਆਪਣੀ ਅਸਮਾਨੀ ਬਾਦਸ਼ਾਹੀ ਵਿੱਚ ਸਲਾਮਤ ਅਪੜਾ ਦੇਵੇਗਾ। ਉਹਦੀ ਵਡਿਆਈ ਹਮੇਸ਼ਾ ਤੀਕਰ ਹੁੰਦੀ ਰਵੇ। ਜ਼ਬੂਰ: ਮੇਰੀ ਜਾਨ ਦੀ ਹਿਫਾਜ਼ਤ ਕਰ, ਕਿਉਂ ਜੇ ਮੈਂ ਦੀਨਦਾਰ ਵਾਂ। ਐ ਮੇਰੇ ਰੱਬ, ਆਪਣੇ ਬੰਦੇ ਨੂੰ ਜਿਹਦਾ ਭਰੋਸਾ ਤੇਰੇ ਉੱਤੇ ਹੈ, ਬਚਾ ਲੈ। ਪਤਰਸ: ਬਦੀ ਤੋਂ ਕਿਨਾਰਾ ਕਰੇ ਤੇ ਨੇਕੀ ਨੂੰ ਪੂਰਾ ਕਰੇ, ਸੁਲ੍ਹਾ ਦੀ ਤਾਂਘ ਰੱਖੇ ਤੇ ਉਹਦੀ ਕੋਸ਼ਿਸ਼ ਵਿੱਚ ਲੱਗਿਆ ਰਹੇ। ਐਸ ਲਈ ਭਈ ਰੱਬ ਦੀ ਨਜ਼ਰ ਰਾਸਬਾਜ਼ਾਂ ਉੱਤੇ ਹੈ ਤੇ ਉਹਦੇ ਕੰਨ ਉਹਨਾਂ ਦੀਆਂ ਦੁਆਵਾਂ ਉੱਤੇ ਲੱਗੇ ਨੇ, ਪਰ ਬਦਕਾਰ ਰੱਬ ਦੀਆਂ ਨਜ਼ਰਾਂ ਵਿੱਚ ਨੇ। ਜੇ ਤੁਸੀਂ ਨੇਕੀ ਕਰਨ ਵਿੱਚ ਸਰਗਰਮ ਹੋ ਤੇ ਤੁਹਾਡੇ ਨਾਲ ਬਦੀ ਕਰਨ ਵਾਲਾ ਕੌਣ ਹੈ? ਜੇ ਰਾਸਤਬਾਜ਼ੀ ਦੇ ਪਾਰੋਂ ਦੁੱਖ ਜਰੋ ਵੀ ਤੇ ਤੁਸੀਂ ਧੰਨ ਹੋ, ਨਾ ਉਹਨਾਂ ਦੇ ਡਰਾਉਣ ਤੋਂ ਡਰੋ ਤੇ ਨਾ ਘਬਰਾਓ। ਜ਼ਬੂਰ: ਐਸ ਲਈ ਵੀ ਤੂੰ ਸੱਚੇ ਨੂੰ ਬਰਕਤ ਦੇਵੇਂਗਾ, ਐ ਖੁਦਾਵੰਦ, ਤੂੰ ਉਹਨੂੰ ਕਰਮ ਨਾਲ ਸਿਪਰ ਵਾਂਗਰ ਢੱਕ ਲਵੇਂਗਾ। ਪਦਾਇਸ਼: ਜਦੋਂ ਧਰਤੀ ਉੱਤੇ ਬੰਦੇ ਬਹੁਤ ਵਧਣ ਲੱਗ ਪਏ ਤੇ ਰੱਬ ਨੇ ਵੇਖਿਆ ਵੀ ਧਰਤੀ ਉੱਤੇ ਇਨਸਾਨ ਦੀ ਬਦੀ ਬਹੁਤ ਵੱਧ ਗਈ ਏ ਤੇ ਉਹਦੇ ਦਿਲ ਦੇ ਵਿਚਾਰ ਤੇ ਖਿਆਲ ਹਮੇਸ਼ਾ ਭੈੜੇ ਹੀ ਹੁੰਦੇ ਨੇ, ਪਰ ਨੂਹ ਰੱਬ ਦੀ ਨਿਗਾਹ ਵਿੱਚ ਮਕਬੂਲ ਹੋਇਆ। ਨੂਹ ਨੇਕ ਬੰਦਾ ਤੇ ਆਪਣੇ ਜ਼ਮਾਨੇ ਦੇ ਲੋਕਾਂ ਵਿੱਚ ਬੇਐਬ ਸੀ ਤੇ ਨੂਹ ਰੱਬ ਦੇ ਨਾਲ ਨਾਲ ਟੁਰਦਾ ਰਿਹਾ। ਤੇ ਰੱਬ ਨੇ ਨੂਹ ਨੂੰ ਆਖਿਆ, ਤੂੰ ਗੋਫਰ ਦੀ ਲੱਕੜੀ ਨਾਲ ਇੱਕ ਬੇੜਾ ਆਪਣੇ ਲਈ ਬਣਾ, ਉਸ ਬੇੜੇ ਵਿੱਚ ਕੋਠੀਆਂ ਤਿਆਰ ਕਰ ਤੇ ਉਹਦੇ ਅੰਦਰ ਤੇ ਬਾਹਰ ਰਾਲ ਲਾਵੀਂ। ਤੇ ਵੇਖ, ਮੈਂ ਧਰਤੀ ਉੱਤੇ ਆਪ ਪਾਣੀ ਦਾ ਤੂਫਾਨ ਲਿਆਉਣ ਵਾਲਾ ਵਾਂ, ਤਾਂ ਜੋ ਹਰ ਸ਼ੈ ਨੂੰ ਜਿਹਦੇ ਵਿੱਚ ਹਯਾਤੀ ਦਾ ਦਮ ਏ ਜੱਗ ਉੱਤੋਂ ਹਲਾਕ ਕਰ ਦੇਵਾਂ ਤੇ ਸਾਰੇ ਜਿਹੜੇ ਧਰਤੀ ਉੱਤੇ ਨੇ ਮਰ ਜਾਣ। ਪਰ ਤੇਰੇ ਨਾਲ ਮੈਂ ਆਪਣਾ ਅਹਿਦ ਕਾਇਮ ਕਰਾਂਗਾ ਤੇ ਤੂੰ ਬੇੜੇ ਵਿੱਚ ਜਾਵੀਂ, ਤੂੰ ਤੇ ਤੇਰੇ ਨਾਲ ਤੇਰੀ ਬੁੱਢੀ ਤੇ ਤੇਰੇ ਪੁੱਤਰ ਤੇ ਤੇਰੇ ਪੁੱਤਰਾਂ ਦੀਆਂ ਬੁੱਢੀਆਂ, ਤੇ ਜਾਨਵਰਾਂ ਦੀ ਹਰ ਇੱਕ ਕਿਸਮ ਵਿੱਚੋਂ ਦੋ ਦੋ ਆਪਣੇ ਨਾਲ ਬੇੜੇ ਵਿੱਚ ਲੈ ਲਵੀਂ, ਭਈ ਉਹ ਤੇਰੇ ਨਾਲ ਜਿਉਂਦੇ ਰਹਿਣ। ਤੇ ਨੂਹ ਨੇ ਇੰਝ ਹੀ ਕੀਤਾ, ਜਿਵੇਂ ਰੱਬ ਨੇ ਉਹਨੂੰ ਹੁਕਮ ਦਿੱਤਾ, ਉਹਨੇ ਉਸੇ ਤਰ੍ਹਾਂ ਹੀ ਕੰਮ ਕੀਤਾ। ਪੈਦਾਇਸ਼: ਤੇ ਰੱਬ ਨੇ ਨੂਹ ਨੂੰ ਆਖਿਆ, ਭਈ ਤੂੰ ਆਪਣੇ ਪੂਰੇ ਖਨਵਾਦੇ ਦੇ ਨਾਲ ਬੇੜੇ ਵਿੱਚ ਆ, ਕਿਉਂ ਜੇ ਮੈਂ ਬਸ ਤੈਨੂੰ ਹੀ ਇਸ ਪੂਰੇ ਜ਼ਮਾਨੇ ਵਿੱਚ ਆਪਣੇ ਸਾਹਮਣੇ ਰਾਸਬਾਜ਼ ਵੇਖਿਆ ਹੈ। ਤਦ ਨੂਹ ਤੇ ਉਹਦੇ ਪੁੱਤਰ ਤੇ ਉਹਦੀ ਬੁੱਢੀ ਤੇ ਉਹਦੇ ਪੁੱਤਰਾਂ ਦੀਆਂ ਬੁੱਢੀਆਂ ਉਸ ਤੂਫਾਨ ਦੇ ਪਾਣੀ ਤੋਂ ਬਚਣ ਲਈ ਬੇੜੇ ਦੇ ਅੰਦਰ ਟੁਰ ਗਏ। ਤੇ 40 ਦਿਹਾੜੇ ਤੀਕਰ ਧਰਤੀ ਉੱਤੇ ਤੂਫਾਨ ਰਿਹਾ ਤੇ ਪਾਣੀ ਵਧਿਆ ਤੇ ਉਸ ਬੇੜੇ ਨੂੰ ਉੱਤੇ ਚੁੱਕ ਦਿੱਤਾ ਤੇ ਬੇੜਾ ਧਰਤੀ ਤੋਂ ਚੁੱਕਿਆ ਗਿਆ। ਹਰ ਜਾਨਦਾਰ ਸ਼ੈ ਜਿਹੜੀ ਧਰਤੀ ਉੱਤੇ ਸੀ ਮਰ ਮਿਟੀ, ਕੀ ਇਨਸਾਨ, ਕੀ ਜਾਨਵਰ, ਕੀ ਰਿੜਨ ਵਾਲੇ ਜਾਨਦਾਰ, ਕੀ ਹਵਾ ਦੇ ਸਾਰੇ ਪਰਿੰਦੇ, ਇਹ ਸਭ ਦੇ ਸਭ ਮਿੱਟੀ ਉੱਤੋਂ ਮਰ ਗਏ।
ਬਸ ਨੂਹ ਤੇ ਜਿਹੜੇ ਉਹਦੇ ਨਾਲ ਬੇੜੇ ਵਿੱਚ ਸੀ ਬਚ ਗਏ। ਪੈਦਾਇਸ਼ ਤੇ ਦੂਜੇ ਮਹੀਨੇ ਦੀ 7ਵੀਂ ਤਾਰੀਖ ਨੂੰ ਧਰਤੀ ਬਿਲਕੁਲ ਸੁੱਕ ਗਈ। ਤਦ ਰੱਬ ਨੇ ਨੂਹ ਨੂੰ ਆਖਿਆ, ਭਈ ਬੇੜੇ ਵਿੱਚੋਂ ਬਾਹਰ ਆ ਜਾ, ਤੂੰ ਤੇ ਤੇਰੇ ਪੁੱਤਰ ਤੇ ਤੇਰੀ ਬੁੱਢੀ ਤੇ ਤੇਰੇ ਪੁੱਤਰਾਂ ਦੀਆਂ ਬੁੱਢੀਆਂ ਤੇ ਉਹਨਾਂ ਜਾਨਦਾਰਾਂ ਨੂੰ ਵੀ ਬਾਹਰ ਕੱਢ ਲਿਆ ਜਿਹੜੇ ਤੇਰੇ ਨਾਲ ਨੇ। ਪੈਦਾਇਸ਼ ਤੇ ਰੱਬ ਨੇ ਨੂਹ ਤੇ ਉਹਦੇ ਪੁੱਤਰਾਂ ਨੂੰ ਬਰਕਤ ਦਿੱਤੀ ਤੇ ਉਹਨਾਂ ਨੂੰ ਆਖਿਆ, ਬਾਰ-ਬਾਰ ਹੋਵੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਕਰੋ। ਤੇ ਰੱਬ ਨੇ ਨੂਹ ਤੇ ਉਹਦੇ ਪੁੱਤਰਾਂ ਨੂੰ ਆਖਿਆ, ਮੈਂ ਇਸ ਅਹਿਦ ਨੂੰ ਤੁਹਾਡੇ ਨਾਲ ਕਾਇਮ ਰੱਖਾਂਗਾ, ਸਾਰੇ ਜਾਨਦਾਰ ਪਾਣੀ ਦੇ ਤੂਫਾਨ ਨਾਲ ਹਲਾਕ ਨਾ ਹੋਣਗੇ ਤੇ ਨਾ ਕਦੀ ਧਰਤੀ ਨੂੰ ਤਬਾਹ ਕਰਨ ਲਈ ਫੇਰ ਤੂਫਾਨ ਆਵੇਗਾ। ਤੇ ਰੱਬ ਨੇ ਆਖਿਆ, ਭਈ ਜਿਹੜਾ ਅਹਿਦ ਮੈਂ ਆਪਣੇ ਤੇ ਤੁਹਾਡੇ ਵਿਚਕਾਰ ਤੇ ਸਾਰੇ ਜਾਨਦਾਰਾਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਨੇ ਪੀੜ੍ਹੀ ਦਰ ਪੀੜ੍ਹੀ ਹਮੇਸ਼ਾ ਲਈ ਕਰਦਾ ਵਾਂ, ਉਹਦਾ ਇਹ ਨਿਸ਼ਾਨ ਹੈ। ਇਬਰਾਨੀਓ ਹੁਣ ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਹੈ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਈਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਆਖਣ ਨਾਲ ਬਣੇ ਨੇ, ਇਹ ਨਹੀਂ ਕਿ ਜੋ ਕੁਝ ਵਿਖਾਲੀ ਦਿੰਦਾ ਹੈ ਜ਼ਾਹਿਰੀ ਸ਼ੈਵਾਂ ਨਾਲ ਬਣਿਆ ਹੈ, ਤੇ ਬਗੈਰ ਈਮਾਨ ਦੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਹੈ। ਇਸ ਲਈ ਭਈ ਰੱਬ ਦੇ ਕੋਲ ਆਉਣ ਵਾਲੇ ਨੂੰ ਈਮਾਨ ਲਿਆਉਣਾ ਚਾਹੀਦਾ ਹੈ ਭਈ ਉਹ ਮੌਜੂਦ ਹੈ ਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਹੈ। ਈਮਾਨ ਦੇ ਰਾਹੀਂ ਹੀ ਨੂਹ ਨੇ ਉਹਨਾਂ ਸ਼ੈਵਾਂ ਦੇ ਬਾਰੇ ਜਿਹੜੀਆਂ ਉਸ ਵੇਲੇ ਵਿਖਾਲੀ ਨਹੀਂ ਦਿੰਦੀਆਂ ਸੀ ਹਦਾਇਤ ਪਾ ਕੇ ਰੱਬ ਦੇ ਡਰ ਨਾਲ ਆਪਣੇ ਘਰਾਣੇ ਨੂੰ ਬਚਾਉਣ ਲਈ ਬੇੜਾ ਬਣਾਇਆ, ਜਿਹਦੇ ਨਾਲ ਉਹਨੇ ਜੱਗ ਨੂੰ ਮੁਜਰਮ ਠਹਿਰਾਇਆ ਤੇ ਉਸ ਰਾਜ਼ਬਾਜ਼ੀ ਦਾ ਵਾਰਸ ਬਣਿਆ ਜਿਹੜੀ ਈਮਾਨ ਦੇ ਪਾਰੋਂ ਹੈ। ਤਮੈਥੀਅਸ ਰੱਬ ਦੀ ਮਜ਼ਬੂਤ ਨਿਉ ਕਾਇਮ ਰਹਿੰਦੀ ਹੈ ਤੇ ਉਹਦੇ ਉੱਤੇ ਇਹ ਮੋਹਰ ਹੈ ਭਈ ਰੱਬ ਆਪਣਿਆਂ ਨੂੰ ਪਛਾਣਦਾ ਹੈ ਤੇ ਜਿਹੜਾ ਵੀ ਕੋਈ ਰੱਬ ਦਾ ਨਾਂ ਲੈਂਦਾ ਹੈ ਉਹ ਨਾਰਾਜ਼ਗੀ ਤੋਂ ਬਾਜ਼ ਰਵੇ। ਵੱਡੇ ਘਰ ਵਿੱਚ ਨਾ ਸਿਰਫ ਸੋਨੇ ਚਾਂਦੀ ਦੇ ਹੀ ਭਾਂਡੇ ਹੁੰਦੇ ਨੇ, ਬਲਕਿ ਲੱਕੜੀ ਤੇ ਮਿੱਟੀ ਦੇ ਵੀ, ਕੁਝ ਇੱਜ਼ਤ ਤੇ ਕੁਝ ਜ਼ਿਲਤ ਲਈ। ਇਸ ਤਰ੍ਹਾਂ ਜਿਹੜਾ ਵੀ ਕੋਈ ਇਹਨਾਂ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਪਾਕ ਕਰੇ ਉਹ ਇੱਜ਼ਤ ਵਾਲਾ ਭਾਂਡਾ ਤੇ ਪਾਕ ਬਣੇਗਾ ਤੇ ਮਾਲਕ ਦੇ ਕੰਮਾਂ ਦੇ ਲਾਇਕ ਤੇ ਹਰ ਨੇਕ ਕੰਮ ਲਈ ਤਿਆਰ ਰਹੇਗਾ। ਅਯੂਬ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ ਤੇ ਇਹਦੇ ਨਾਲ ਤੇਰੀ ਭਲਾਈ ਹੋਵੇਗੀ। ਉਹ ਉਹਨੂੰ ਵੀ ਛੁਡਾ ਲਵੇਗਾ ਜਿਹੜਾ ਬੇਗੁਨਾਹ ਨਹੀਂ ਹੈ। ਹਾਂ, ਉਹ ਤੇਰੇ ਹੱਥਾਂ ਦੀ ਪਾਕੀਜ਼ਗੀ ਦੇ ਪਾਰੋਂ ਛੁਡਾਇਆ ਜਾਵੇਗਾ। ਅਯੂਬ ਤੂੰ ਮੁਤਮਿਨ ਰਵੇਂਗਾ ਤੇ ਆਪਣੇ ਆਲੇ ਦੁਆਲੇ ਵੇਖ ਵੇਖ ਕੇ ਸਲਾਮਤੀ ਨਾਲ ਆਰਾਮ ਕਰੇਗਾ। ਹੁਣ ਮੈਂ ਮੇਰੀ ਬੇਕਰੜੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ ਹਮ-ਆਹੰਗ ਤੇ ਹਮੇਸ਼ਾ ਦੀ ਹਸਤੀ ਦੇ ਦਾਅਵਿਆਂ ਦੀ ਜ਼ਮਾਨਤ ਬਸ ਕ੍ਰਿਸਚਨ ਸਾਇੰਸ ਵਿੱਚ ਮਿਲਦੀ ਹੈ। ਮਸੀਹਤ ਦੀ ਸਾਇੰਸ ਵਿੱਚ ਸਿਆਣ ਕਾਦਰ ਮੁਤਲਕ ਪੂਰੀ ਤਾਕਤ ਰੱਖਦਿਆਂ ਹੋਏ ਰਾਸਤਬਾਜ਼ੀ ਦਾ ਅਜਰ ਤਫਵੀਜ਼ ਕਰਦਾ ਹੈ ਤੇ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਭਈ ਮਾਦਾ ਨਾ ਬਿਮਾਰ ਨੂੰ ਸ਼ਿਫਾ ਦੇ ਸਕਦਾ ਹੈ ਤੇ ਨਾ ਹੀ ਉਹਨੂੰ ਬਣਾ ਜਾਂ ਤਬਾਹ ਕਰ ਸਕਦਾ ਹੈ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹੱਫਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਭਾਵੇਂ ਰੱਬ ਭਲਾ ਏ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁਡਾਈਏ ਭਈ ਇਨਸਾਨ ਰੱਬ ਤੋਂ ਵੱਖਰਾ ਹੈ ਤੇ ਬਸ ਇਲਾਹੀ ਅਸੂਲ, ਹਯਾਤੀ ਤੇ ਪਿਆਰ ਦੀ ਫਰਮਾਬਰਦਾਰੀ ਕਰੀਏ।
ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਹੁੰਦਾ ਹੈ। ਈਮਾਨ ਤੋਂ ਅਗਾਂਹ ਕਿਸੇ ਬੰਦੇ ਦਾ ਮਕਸਦ ਸੱਚਾਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਹੈ, ਜਿਹੜਾ ਸਿਹਤ ਤੇ ਪਾਕੀਜ਼ਗੀ ਦੇ ਰਾਹ ਹੈ। ਸਾਨੂੰ ਹਰਾਇਬ ਦੀ ਚੋਟੀ ਤੀਕਰ ਅੱਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੱਥੇ ਰੱਬ ਜ਼ਾਹਿਰ ਹੋਇਆ, ਤੇ ਰੂਹਾਨੀ ਇਮਾਰਤ ਦੀ ਨੁੱਕਰ ਦੇ ਸਿਰੇ ਦਾ ਪੱਥਰ ਪਾਕੀਜ਼ਗੀ ਹੈ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਹੈ ਵੀ ਪਾਕ ਦਿਲ ਰੱਬ ਨੂੰ ਵੇਖਦੇ ਨੇ ਤੇ ਉਹ ਰੂਹਾਨੀ ਹਯਾਤੀ ਤੇ ਇਜ਼ਹਾਰ ਤੀਕਰ ਅੱਪੜਦੇ ਨੇ। ਕ੍ਰਿਸਚਨ ਸਾਇੰਸ ਬਿਆਨ ਕਰਦੀ ਹੈ, ਜਿਵੇਂ ਕਿ ਬਾਈਬਲ ਵੀ ਸਿਖਾਉਂਦੀ ਹੈ, ਵੀ ਪਾਕ ਦਿਲਾਂ ਦੇ ਇਲਾਵਾ ਕੋਈ ਰੱਬ ਨੂੰ ਨਹੀਂ ਵੇਖ ਸਕਦਾ। ਇਸ ਪਾਕੀਜ਼ਗੀ ਦੇ ਤਨਾਸਬ ਵਿੱਚ ਇਨਸਾਨ ਕਾਮਲ ਹੈ ਤੇ ਕਾਮਲੀਅਤ ਅਸਮਾਨੀ ਹਸਤੀ ਦੀ ਤਰਤੀਬ ਹੈ, ਜਿਹੜੀ ਮਸੀਹ ਵਿੱਚ ਹਯਾਤੀ ਨੂੰ ਜ਼ਾਹਿਰ ਕਰਦੀ ਹੈ, ਜਿਹੜਾ ਹਯਾਤੀ ਦਾ ਰੂਹਾਨੀ ਨਮੂਨਾ ਹੈ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਰਾ ਦੀ ਮਸੀਹਤ ਪਸੰਦੀ ਹੈ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸੱਚਾਈ ਹੈ, ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਹੈ। ਕ੍ਰਿਸਚਨ ਸਾਇੰਸ ਦੀਆਂ ਕਾਮਯਾਬੀਆਂ ਗਲਤੀ ਤੇ ਬਦੀ ਦੀ ਤਬਾਹੀ ਤੋਂ ਰਿਕਾਰਡ ਕੀਤੀਆਂ ਜਾਂਦੀਆਂ ਨੇ, ਜਿਹਦੇ ਤੋਂ ਪਾਪ, ਬਿਮਾਰੀ ਤੇ ਮੌਤ ਦੇ ਨਾਪਾਕ ਅਕੀਦਿਆਂ ਦੀ ਤਰਵੀਜ ਹੁੰਦੀ ਹੈ। ਪਾਪੀ ਲਈ ਕ੍ਰਿਸਚਨ ਸਾਇੰਸ ਨੂੰ ਮੰਨਣਾ ਬਹੁਤ ਔਖਾ ਹੈ, ਕਿਉਂ ਜੇ ਸਾਇੰਸ ਉਹਦੇ ਅਦਮ ਨੂੰ ਸਾਹਮਣੇ ਲਿਆਉਂਦੀ ਹੈ, ਪਰ ਜਿੰਨੀ ਛੇਤੀ ਗਲਤੀ ਆਪਣੇ ਬਾਈ ਅਦਮ ਵੱਲ ਘੱਟ ਹੋਵੇਗੀ, ਉਨੀ ਛੇਤੀ ਹੀ ਇਨਸਾਨ ਦੀ ਵੱਡੀ ਅਸਲੀਅਤ ਜ਼ਾਹਿਰ ਹੋਵੇਗੀ ਤੇ ਉਹਦੀ ਅਸਲੀ ਹਸਤੀ ਸਮਝ ਵਿੱਚ ਆਵੇਗੀ। ਗਲਤੀ ਦੀ ਤਬਾਹੀ ਕਿਸੇ ਸੂਰਤ ਸੱਚਾਈ ਜਾਂ ਹਯਾਤੀ ਦੀ ਤਬਾਹੀ ਨਹੀਂ ਹੈ, ਬਲਕਿ ਇਹ ਉਹਨਾਂ ਦਾ ਇਤਰਾਫ ਹੈ। ਯਸਾਇਆ ਵਿੱਚ ਅਸੀਂ ਪੜ੍ਹਦੇ ਹਾਂ, ਮੈਂ ਹੀ ਲੋਹ ਨੂੰ ਬਣਾਉਣ ਵਾਲਾ ਤੇ ਹਨੇਰੇ ਦਾ ਖਾਲਕ ਵਾਂ, ਮੈਂ ਹੀ ਰੱਬ ਇਹ ਸਭ ਕੁਝ ਕਰਨ ਵਾਲਾ ਵਾਂ। ਪਰ ਜਦੋਂ ਨਬੀ ਨੇ ਇਹਨੂੰ ਸਾਹਮਣੇ ਲਿਆਉਂਦਿਆਂ ਹੋਏ ਤੇ ਇਹਦੀ ਖਾਸੀਅਤ ਵਿੱਚ ਇਹਨੂੰ ਘੱਟ ਕਰਦਿਆਂ ਹੋਏ ਬਦੀ ਦੇ ਇੰਤਹਾਈ ਅਦਮ ਉੱਤੇ ਈਮਾਨ ਨੂੰ ਭੜਕਾਉਂਦਿਆਂ ਹੋਏ ਇਲਾਹੀ ਕਾਨੂੰਨ ਦਾ ਹਵਾਲਾ ਦਿੱਤਾ ਹੈ। ਨਦੀ ਨੂੰ ਸਾਫ਼ ਕਰਨ ਲਈ ਗੰਦੀ ਤੈਅ ਨੂੰ ਹਿਲਾਉਣਾ ਪਵੇਗਾ। ਇਖਲਾਕੀ ਕੀਮਿਆਈ ਮਾਦੇ ਦੇ ਇਸਤੇਮਾਲ ਵਿੱਚ ਜਦੋਂ ਬਦੀ ਧੋਖੇ ਦੀਆਂ ਨਿਸ਼ਾਨੀਆਂ ਨੂੰ ਭੜਕਾ ਦਿੱਤਾ ਜਾਂਦਾ ਹੈ, ਅਸੀਂ ਆਪਣੀ ਘੱਟ ਇਲਮੀ ਵਿੱਚ ਇਹ ਸਮਝ ਸਕਦੇ ਹਾਂ ਵੀ ਰੱਬ ਨੇ ਬਦੀ ਨੂੰ ਜਨਮ ਦਿੱਤਾ ਹੈ, ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਵੀ ਰੱਬ ਦੀ ਸ਼ਰੀਅਤ ਨਾਮ ਨਿਹਾਦ ਪਾਪ ਤੇ ਇਹਦੇ ਅਸਰਾਂ ਨੂੰ ਸਾਹਮਣੇ ਲਿਆਉਂਦੀ ਹੈ, ਬਸ ਇਸ ਲਈ ਵੀ ਸੱਚਾਈ ਬਦੀ ਦੀਆਂ ਸਾਰੀਆਂ ਹਿੱਸਾਂ ਨੂੰ ਤੇ ਪਾਪ ਕਰਨ ਦੀ ਇਸ ਤਾਕਤ ਨੂੰ ਫਨਾ ਕਰ ਸਕੇ। ਬੇੜਾ, ਹਿਫਾਜ਼ਤ, ਸੱਚਾਈ ਦਾ ਖਿਆਲ ਜਾਂ ਅਕਾਸੀ ਇੰਨਾ ਲਾਫਾਨੀ ਸਾਬਤ ਕੀਤਾ ਹੋਇਆ ਜਿੰਨਾ ਇਹਦਾ ਅਸੂਲ ਹੈ। ਮਾਦੇ ਉੱਤੇ ਯਕੀਨ ਨੂੰ ਨੇਸਤ ਕਰਦਿਆਂ ਹੋਏ ਰੂਹ ਦੀ ਸਮਝ ਵੀ ਸਾਰੀਆਂ ਸ਼ੈਵਾਂ ਦੀਆਂ ਰੂਹਾਨੀ ਅਸਲੀਅਤਾਂ ਬਸ ਉਹਦੇ ਪਾਰੋਂ ਹੀ ਪੈਦਾ ਹੁੰਦੀਆਂ ਨੇ ਤੇ ਹਮੇਸ਼ਾ ਲਈ ਮੌਜੂਦ ਨੇ, ਰੱਬ ਤੇ ਇਨਸਾਨ ਦੇ ਨਾਲ ਵਜੂਦ ਰੱਖਦੇ ਤੇ ਹਮੇਸ਼ਾ ਲਈ ਨੇ। ਇਨਸਾਨ ਦੀ ਬਹੁਤ ਹਮਦਰਦੀ, ਖੁਦਗਰਜ਼ੀ, ਹਸਦ, ਨਫ਼ਰਤ ਤੇ ਬਦਲੇ ਵਰਗੇ ਬੇਰਹਿਮ ਮਾਲਕਾਂ ਦੇ ਹੱਥੋਂ ਇਨਸਾਨ ਦੀ ਗੁਲਾਮੀ ਨੂੰ ਬਸ ਇੱਕ ਮਜ਼ਬੂਤ ਕੋਸ਼ਿਸ਼ ਨਾਲ ਹੀ ਫਤਹ ਕੀਤਾ ਜਾਂਦਾ ਹੈ। ਦੇਰ ਦਾ ਹਰ ਵੇਲਾ ਇਸ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿੰਦਾ ਹੈ। ਜੇ ਇਨਸਾਨ ਇਹਨਾਂ ਅਹਿਸਾਸਾਂ ਉੱਤੇ ਫਤਹ ਨਹੀਂ ਪਾਉਂਦਾ ਤੇ ਉਹ ਖੁਸ਼ੀ, ਸਿਹਤ ਤੇ ਮਰਦਾਨਗੀ ਨੂੰ ਕੁਚਲ ਦਿੰਦੇ ਨੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਏ ਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਘਾਂ ਵਿੱਚ, ਇੱਥੇ ਤੀਕਰ ਪਈ ਰੂਹਾਨੀ ਤਾਕਤ ਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਹੈ। ਸੱਚਾਈ ਇੱਕ ਨਵਾਂ ਮਖਲੂਕ ਬਣਾਉਂਦੀ ਏ, ਜਿਹਦੇ ਵਿੱਚ ਸਾਰੀਆਂ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬਾਤ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਹੈ। ਇਸ ਲਈ ਆਪਣੇ ਆਪ ਵਿੱਚ ਇੱਕ ਕਾਨੂੰਨ ਦੀ ਸ਼ਕਲ ਲੈ ਕੇ ਮਸੀਹੀ ਸਾਇੰਸੀ ਇਨਸਾਨ ਇਲਾਹੀ ਸ਼ਰੀਅਤ ਦਾ ਪਰਛਾਵਾਂ ਬਣਦਾ ਹੈ। ਉਹ ਕਿਸੇ ਇਨਸਾਨ ਉੱਤੇ ਤਸ਼ੱਦਦ ਨਹੀਂ ਕਰਦਾ, ਨਾ ਹੀ ਉਹ ਝੂਠਾ ਇਲਜ਼ਾਮ ਲਾਉਣ ਵਾਲਾ ਹੈ। ਕ੍ਰਿਸਚਨ ਸਾਇੰਸਦਾਨ ਬੜੀ ਸਮਝਦਾਰੀ ਨਾਲ ਆਪਣੀ ਰਾਹ ਸਿੱਧੀ ਕਰਦਾ ਹੈ
ਤੇ ਉਹ ਇਲਾਹੀ ਸਿਆਣ ਦੀਆਂ ਹਦਾਇਤਾਂ ਮਗਰ ਟੁਰਨ ਵਿੱਚ ਲਗਾਤਾਰ ਤੇ ਇਮਾਨਦਾਰ ਹੁੰਦਾ ਹੈ। ਹਯਾਤੀ ਗੁਜ਼ਾਰਨ ਤੇ ਉਹਦੇ ਨਾਲ ਸ਼ਫਾ ਦੇਣ ਤੇ ਤਾਲੀਮ ਦੇਣ ਦੇ ਰਾਹੀਂ ਉਹਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਭਈ ਮਸੀਹ ਦੀ ਰਾਹ ਹੀ ਉਹ ਇਕੱਲੀ ਰਾਹ ਹੈ ਜਿਹਦੇ ਰਾਹੀਂ ਬੰਦੇ ਇੱਕੋ ਵਾਰੀ ਪਾਪ ਤੇ ਬਿਮਾਰੀ ਤੋਂ ਮੁਕਤੀ ਪਾਉਂਦੇ ਨੇ। ਇਨਸਾਨੀਅਤ ਸਾਇੰਸ ਤੇ ਮਸੀਹਤ ਦੇ ਪਾਰੋਂ ਵਧੇਗੀ। ਦੌੜ ਨੂੰ ਤੇਜ਼ ਕਰਨ ਲਈ ਲੋੜ ਐਸ ਅਸਲੀਅਤ ਦੀ ਪਿਓ ਹੈ ਭਈ ਸਿਆਣ ਇਹ ਕਰ ਸਕਦੀ ਹੈ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਹੈ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਹੈ ਤੇ ਇਹਨੂੰ ਹਰ ਜ਼ਰੇ ਤਿਕਰ ਬਣਾ ਸਕਦੀ ਹੈ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਹੈ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।